It didn't start with gas chambers. It started with one party controlling the media. One party controlling the message. Media चो narrative जो आज तुसी Indian media देख रहे हो. One party deciding what is truth. One party censoring speech and silencing opposition. ਅੱਜ ਤੁਹਾਡਾ Facebook ਤੋਂ ਵੀ ਗਾਇਬ ਹੈ, Twitter ਤੋਂ ਵੀ ਗਾਇਬ ਹੈ. RSS ਦਾ ਕੰਟਰੋਲ ਮੀਡੀਆ ਦੂਜੇ ਤੇ ਕੀ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣ ਦੇਣਾ, ਕਲਾਸੀਫਾਈ ਕਰ ਦਿਓ ਵੀ ਇਹ ਕ੍ਰਿਮੀਨਲ ਲੋਕ ਨੇ। ਫਿਰ ਸਿੰਬੋਲਾਈਜੇਸ਼ਨ, ਉਹਨਾਂ ਦੇ ਸਿੰਬਲ ਕੀ ਹੋ ਸਕਦੇ ਨੇ, ਸਾਡੇ ਵੀ ਕਲਾਸੀਫਿਕੇਸ਼ਨ ਸਿੰਬੋਲਾਈਜੇਸ਼ਨ ਦੋਨੋਂ ਹੀ ਇੱਕੋ ਜਿਹਾ ਆ ਜਾਂਦੇ ਨੇ। ਉਹਨਾਂ ਨੇ ਹਿੰਦੂਆਂ ਨੂੰ ਕਾਲ ਦਿੱਤੀ ਹੈ ਕਿ ਮੁਸਲਮਾਨ ਕੁੜੀਆਂ ਫਸਾਓ ਔਰ ਉਹਨਾਂ ਦਾ ਧਰਮ ਪਰਿਵਰਤਨ ਕਰੋ, ਉਹਨਾਂ ਨੂੰ ਵਾਪਸ ਸਨਾਤਨ ਹਿੰਦੂ ਧਰਮ 'ਚ ਲਿਆਓ। ਔਰ ਉਹ ਲਗਾਤਾਰਤਾ ਨਾਲ ਇਸ ਕਿਸਮ ਦਾ, ਔਰ ਉਹਨਾਂ ਦੀ ਫਾਈਨੈਂਸ ਮਿਨਿਸਟਰ DC 'ਚ ਬਹਿ ਕੇ ਕਹਿ ਰਹੀ ਹੈ ਕਿ ਜੀ ਇੱਥੇ ਤਾਂ ਕੁਛ ਨਹੀਂ ਹੋ ਰਿਹਾ। ਬਿਲਕੁਲ ਇਹ ਐਵੇਂ ਦੇਖੋ ਕਿੰਨੀ ਆਬਾਦੀ ਵੱਧ ਗਈ। ਦੁਸ਼ਮਣ ਨੂੰ ਇਹ ਲੱਗਦਾ ਸੀ ਕਿ ਵੀ ਜੇ ਰੈਜੀਮੈਂਟਲ ਸੈਂਟਰ ਇਹ ਦਿੱਲੀ ਦੇ ਇੰਨਾ ਨੇੜੇ ਹੈ, ਉਹਨਾਂ ਨੇ ਤਾਂ ਮਾਰ ਕੀਤਾ ਸੀ ਵੀ ਜੋ ਸਿੱਖਾਂ ਨਾਲ ਕਰਨਾ। ਉਹਨਾਂ ਨੇ ਇਹ ਕਿ ਵੀ ਇੱਥੋਂ ਤਾਂ ਸਿੱਖ ਫੌਜ ਉੱਠ ਕੇ ਦਿੱਲੀ ਆ ਜਾਏਗੀ। ਇਹ ਜੂਨ 84 ਦੇ ਹਮਲੇ ਵੇਲੇ ਤੁਸੀਂ ਇਮੈਜਿਨ ਕਰੋ ਕਿ ਮੇਰਠ 'ਚ ਹੁੰਦਾ ਸਿੱਖ ਰੈਜੀਮੈਂਟਲ ਸੈਂਟਰ, ਤੇ ਉਹ ਇਹ ਸਿੱਖਾਂ ਦੀ ਨਸਲਕੁਸ਼ੀ ਨਹੀਂ ਸੀ ਹੋਣ ਦੇਣੀ। ਉਹਨਾਂ ਨੇ ਤਾਂ ਦਿੱਲੀ ਘੇਰ ਲੈਣੀ ਸੀ। ਉਹਨਾਂ ਨੇ ਸੈਂਕੜਿਆਂ ਮੀਲ ਦੂਰ ਜਿਹੜਾ ਉਹ ਲਿਜਾ ਕੇ ਉੱਥੇ ਰਾਮਗੜ੍ਹ ਕਰਤਾ। ਅਸੀਂ ਤੁਹਾਡੇ ਸਾਰੇ ਮਰਦ ਮਾਰ ਦਿਆਂਗੇ, ਤੁਹਾਡੀਆਂ ਔਰਤਾਂ ਨੂੰ ਆਪਣੀਆਂ ਫੌਜੀ ਛਾਉਣੀਆਂ 'ਚ ਰੱਖਾਂਗੇ ਤੇ ਨਵੀਂ ਨਸਲ ਪੈਦਾ ਕਰਾਂਗੇ ਜਿਹੜੀ ਕਿ ਭਾਰਤ ਦੇ ਨਾਲ ਵਫਾਦਾਰ ਹੋਵੇ। ਜਿਹੜੇ ਸਿੰਘ ਇਸ ਪਾਸੇ ਸੀ, ਉਹਨਾਂ ਦੀਆਂ ਭੈਣਾਂ, ਉਹਨਾਂ ਦੀਆਂ ਮਾਵਾਂ, ਉਹਨਾਂ ਦੀਆਂ ਡਾਟਰਸ, ਉਹਨਾਂ ਦੇ ਨਾਲ ਕੀ ਹੋਇਆ ਉਹ ਕਹਾਣੀ ਬਹੁਤ ਕਦੇ ਬਾਹਰ ਨਹੀਂ ਆਈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਨਸਲਕੁਸ਼ੀ ਦਾ ਜਿਹੜਾ ਵਰਤਾਰਾ ਹੈ ਕਿਸੇ ਵੀ ਖਿੱਤੇ ਜਾਂ ਮੁਲਕ ਵਿੱਚ ਇੱਕ ਵਿਉਂਤਪੰਨ ਤਰੀਕੇ ਨਾਲ ਵਰਤਾਇਆ ਜਾਂਦਾ ਹੈ। ਝੂਠਾ ਪ੍ਰਚਾਰ ਇਸ ਦੀ ਜਿਹੜੀ ਮੁੱਖ ਕੜੀ ਹੁੰਦਾ ਹੈ। ਸੋ ਇਹ ਸੰਭਵ ਉਦੋਂ ਹੁੰਦਾ ਹੈ ਜਦੋਂ ਚੰਗੇ ਲੋਕ ਚੁੱਪੀ ਵੱਟ ਲੈਂਦੇ ਨੇ ਔਰ ਹਰ ਨਸਲਕੁਸ਼ੀ ਲਈ ਇਹ ਤਬਕਾ ਸਭ ਤੋਂ ਜ਼ਿਆਦਾ ਜਿਹੜਾ ਜ਼ਿੰਮੇਵਾਰ ਹੁੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬੇਸ਼ੱਕ ਅਸੀਂ ਪਿਛਲੇ ਆਲਮੋਸਟ 11 ਸਾਲ ਤੋਂ ਹੀ ਲਗਾਤਾਰਤਾ ਨਾਲ ਜਦੋਂ ਜੂਨ ਦਾ ਮਹੀਨਾ ਹੁੰਦਾ ਹੈ ਜਾਂ ਨਵੰਬਰ ਦਾ ਹੁੰਦਾ ਹੈ, ਔਰ ਉਸ ਤੋਂ ਇਲਾਵਾ ਵੀ ਜੈਨੋਸਾਈਡ ਨਾਲ ਸੰਬੰਧਿਤ ਕੋਈ ਨਾ ਕੋਈ ਟੌਪਿਕ ਡਿਸਕਸ ਕਰਦੇ ਹਾਂ। ਇਸ ਦਾ ਮੁੱਖ ਮਕਸਦ ਇਹ ਵੀ ਹੁੰਦਾ ਹੈ, ਸ਼ਾਇਦ ਬਹੁਤ ਸਾਰੇ ਜਿਹੜੇ ਤਾਂ 11 ਸਾਲ ਤੋਂ ਹੀ ਫੋਲੋ ਕਰਦੇ ਨੇ ਜਾਂ ਲਗਾਤਾਰਤਾ ਨਾਲ, ਉਹਨਾਂ ਲਈ ਤਾਂ ਕੁਛ ਚੀਜ਼ਾਂ ਰਿਪੀਟ ਹੁੰਦੀਆਂ ਹੋਣਗੀਆਂ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਨਵੇਂ ਨੌਜਵਾਨ ਵੀ ਔਰ ਨਵੇਂ ਵਿਊਅਰਸ ਵੀ ਨਾਲ ਜੁੜਦੇ ਨੇ। ਔਰ ਉਹਨਾਂ ਦੇ ਲਈ ਜੇ ਹੋਰ ਤਾਂ ਕੋਈ ਯੂਨੀਵਰਸਿਟੀਆਂ, ਕਾਲਜਾਂ ਜਾਂ ਗੁਰਦੁਆਰਿਆਂ 'ਚ ਤਾਂ ਕਿਸੇ ਨੇ ਕਲਾਸਾਂ ਨਹੀਂ ਲਾਈਆਂ ਹੋਈਆਂ ਕਿ ਭਾਈ ਇਹ ਦੱਸਿਆ ਜਾਏ ਕਿ ਨਸਲਕੁਸ਼ੀ ਹੁੰਦੀ ਕੀ ਹੈ, ਕਿਵੇਂ ਸਾਡੇ ਨਾਲ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹੋਈ, ਸਾਡੇ ਤੇ ਜਿਹੜੀ ਟੋਟਲ ਵਾਰ ਭਰਪਾ ਕੀਤੀ ਗਈ ਜੂਨ ਦੇ ਪਹਿਲੇ ਹਫ਼ਤੇ। ਬੇਸ਼ੱਕ ਮਾਰਕ ਤਾਂ ਸਾਨੂੰ ਉਹਨਾਂ ਨੇ 15 ਅਗਸਤ 1947 ਤੋਂ ਬਾਅਦ ਹੀ, ਜਦੋਂ ਇੱਕ ਕ੍ਰਿਮੀਨਲ ਟਰਾਈਬ ਐਲਾਨ ਦਿੱਤਾ, ਜ਼ਰਾਇਮ ਪੇਸ਼ਾ ਕਬੀਲਾ, ਸੋ ਅਸੀਂ ਉਹਨਾਂ ਦੀ ਰਡਾਰ ਸਕਰੀਨ 'ਤੇ ਸੀ। ਉਹਨਾਂ ਨੇ ਸਾਨੂੰ ਕਿਵੇਂ ਡਿਪਰਾਈਵ ਕੀਤਾ, ਨੌਕਰੀਆਂ 'ਚੋਂ ਸਾਡੀ ਪਰਸੈਂਟੇਜ, ਖਾਸ ਤੌਰ 'ਤੇ ਫੌਜ 'ਚ ਜਿੱਥੇ ਰਿਜ਼ਰਵੇਸ਼ਨ ਕੋਟਾ ਸੀ ਅੰਗਰੇਜ਼ਾਂ ਦੇ ਪੀਰੀਅਡ, ਸਭ ਤੋਂ ਪਹਿਲਾਂ ਉਹ ਕੱਢਿਆ। ਫਿਰ ਉਹਨਾਂ ਨੇ ਕਿਵੇਂ ਸਿੱਖ ਰੈਜੀਮੈਂਟਲ ਸੈਂਟਰ ਮੇਰਠ, ਜਿੱਥੇ ਸਿੱਖਾਂ ਦਾ ਸੀ, ਸਿੱਖ ਫੌਜ ਦਾ, ਉਹਨੂੰ ਚੁੱਕ ਕੇ ਸੈਂਕੜਿਆਂ ਮੀਲ ਦੂਰ ਰਾਮਗੜ੍ਹ ਬਿਹਾਰ 'ਚ ਲੈ ਗਏ, ਹੁਣ ਤਾਂ ਝਾਰਖੰਡ 'ਚ ਹੈ। ਔਰ ਮੈਂ ਕਿਸੇ ਸਾਬਕਾ ਨੇਵੀ ਆਲਾ ਅਫਸਰ ਦੀ ਇੰਟਰਵਿਊ ਦੇਖ ਰਿਹਾ ਸੀ, ਉਹਨੇ ਕਿਹਾ ਜੀ ਮਤਲਬ ਜਦੋਂ ਮੇਰਠ ਸੀ ਜਵਾਨ ਆਪਣੇ ਉੱਥੇ ਰੈਜੀਮੈਂਟਲ ਸੈਂਟਰ 'ਚ ਹੀ ਹੁੰਦੇ ਸੀ ਜ਼ਿਆਦਾ, ਅਤੇ ਪੰਜਾਬ ਜਦੋਂ ਕਿਸੇ ਦੇ ਬੱਚੇ ਦਾ ਕੋਈ ਜਨਮ ਦਿਨ ਹੈ, ਕਿਸੇ ਦਾ ਵਿਆਹ ਹੈ, ਕਿਸੇ ਦਾ ਦੂਸਰਾ, ਅਤੇ ਨਹੀਂ ਵੀ ਛੁੱਟੀ ਤਾਂ ਸਾਲ 'ਚ 2 ਮਹੀਨੇ ਹੀ ਮਿਲਦੀ ਸੀ, ਵੀ ਭੱਜ ਕੇ ਜਾ ਕੇ ਮੇਰਠ ਹੁੰਦਾ ਸੀ, ਮਿਲ ਆਉਂਦੇ ਸੀ, ਉਹਨਾਂ ਨੂੰ ਮਿਠਾਈ ਵੀ ਦੇ ਆਉਂਦੇ ਸੀ, ਉਹਨਾਂ ਜਿਹੜਾ ਸਵੇਰੇ ਜਾ ਕੇ ਸ਼ਾਮੀ ਘਰੇ ਮੁੜ ਆਉਂਦੇ ਸੀ। ਹੁਣ ਜੇ ਦੁਸ਼ਮਣ ਨੂੰ ਇਹ ਲੱਗਦਾ ਸੀ ਕਿ ਵੀ ਜੇ ਰੈਜੀਮੈਂਟਲ ਸੈਂਟਰ ਇਹ ਦਿੱਲੀ ਦੇ ਇੰਨਾ ਨੇੜੇ ਹੈ, ਉਹਨਾਂ ਨੇ ਤਾਂ ਮਾਰ ਕੀਤਾ ਸੀ ਵੀ ਜੋ ਸਿੱਖਾਂ ਨਾਲ ਕਰਨਾ। ਉਹਨਾਂ ਨੇ ਇਹ ਕਿ ਵੀ ਇੱਥੋਂ ਤਾਂ ਸਿੱਖ ਫੌਜ ਉੱਠ ਕੇ ਦਿੱਲੀ ਆ ਜਾਏਗੀ। ਔਰ ਇਹੀ ਗੱਲ ਜੇ ਜੂਨ 84 ਦੇ ਹਮਲੇ ਵੇਲੇ ਤੁਸੀਂ ਇਮੈਜਿਨ ਕਰੋ ਕਿ ਮੇਰਠ 'ਚ ਹੁੰਦਾ ਸਿੱਖ ਰੈਜੀਮੈਂਟਲ ਸੈਂਟਰ, ਤੇ ਉਹ ਇਹ ਸਿੱਖਾਂ ਦੀ ਨਸਲਕੁਸ਼ੀ ਨਹੀਂ ਸੀ ਹੋਣ ਦੇਣੀ। ਉਹਨਾਂ ਨੇ ਤਾਂ ਦਿੱਲੀ ਘੇਰ ਲੈਣੀ ਸੀ। ਉਹਨਾਂ ਨੇ ਸੈਂਕੜਿਆਂ ਮੀਲ ਦੂਰ ਜਿਹੜਾ ਉਹ ਲਿਜਾ ਕੇ ਉੱਥੇ ਰਾਮਗੜ੍ਹ ਕਰਤਾ। ਜੇ ਉੱਥੋਂ ਨਿਕਲੇ ਵੀ 5-6 ਹਜ਼ਾਰ ਸਿੰਘ ਜਿਹੜੇ ਨੇ ਫੌਜੀ ਰੰਗਰੂਟ ਔਰ ਕੁਛ ਜਿਹੜੇ ਨੇ JCO ਔਰ
ਦੂਸਰੇ ਨਿਕਲੇ, ਉਹਨਾਂ ਨੂੰ ਪਹੁੰਚਣ ਕਿਹਨੇ ਦੇਣਾ ਸੀ? ਕੋਈ ਮਾਰੇ ਗਏ ਰਾਜ, ਕੋਈ ਗ੍ਰਿਫਤਾਰ ਹੋਏ, ਕੋਈ ਜਿਹੜੇ ਨੇ ਉਹ ਘੇਰ ਲਏ ਗਏ ਇਸ ਤਰੀਕੇ ਦੇ ਨਾਲ। ਹੁਣ ਇਹ ਜਿਹੜਾ ਵਰਤਾਰਾ ਹੈ, ਕਿਉਂਕਿ ਇਹ ਸਾਨੂੰ ਬਾਰ-ਬਾਰ ਦੇਖਣਾ ਪਏਗਾ ਵੀ ਜਿਹੜੀ ਇੰਟੈਂਟ ਸੀ ਜੀ ਉਹ ਪਹਿਲੇ ਦਿਨ ਤੋਂ ਹੀ ਮਾੜੀ ਸੀ। ਫਿਰ ਅਸੀਂ ਸਿਸਟਮੈਟਿਕਲੀ ਪਾਣੀ ਸਾਨੂੰ ਕਿਵੇਂ, ਕਿਉਂਕਿ ਜੈਨੋਸਾਈਡ ਦਾ ਮਤਲਬ ਵੈਸੇ ਜੇ ਉਹਨੂੰ ਸਾਦਾ ਪੰਜਾਬੀ 'ਚ ਇੱਕ ਜ਼ਮਾਨੇ 'ਚ ਜਦੋਂ ਅਸੀਂ ਪੰਜਾਬੀ ਲਿਟਰੇਚਰ 19ਵੀਂ ਸਦੀ ਦੇ ਅਖੀਰ ਜਾਂ 20ਵੀਂ ਸਦੀ ਦਾ, ਤੇ ਲਫ਼ਜ਼ ਹੁੰਦਾ ਸੀ ਬੀਜ ਨਾਸ। ਬੀਜ ਹੁਣ ਜ਼ਾਹਰ ਹੈ ਕਿ ਵੀ ਜਿਹੜੀ ਹਿਊਮਨ ਰੇਸ ਹੈ ਉਹਦੇ 'ਚ ਵੀ ਜਿਹੜਾ ਬੀਜ ਹੈ, ਮਰਦ ਔਰ ਔਰਤ, ਉਹਨਾਂ ਦੀ ਅੱਗੋਂ ਹੀ ਕ੍ਰੀਏਸ਼ਨ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਪੌਦੇ ਜਾਂ ਦੂਜੇ ਕਰਦੇ ਹਾਂ ਉਹ ਵੀ ਬੀਜ ਨਾਲ ਜੁੜਿਆ। ਹੁਣ ਬੀਜ ਨਾਸ ਦਾ ਮਤਲਬ ਹੁੰਦਾ ਹੈ ਕਿ ਜੇ ਤੁਸੀਂ ਯੰਗ ਮੈਨ ਨੂੰ ਮਾਰ ਦਿੰਦੇ ਹੋ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹਨਾਂ ਦੇ ਜਿਹੜਾ ਇੱਕ ਫੌਜੀ ਬ੍ਰਿਗੇਡੀਅਰ ਉਸ ਨੇ ਜਦੋਂ ਇਹ 1990 ਦੇ ਵਿੱਚ ਝਬਾਲ ਦੇ ਏਰੀਏ ਦੇ 20-25 ਪਿੰਡਾਂ ਦੇ ਸਰਪੰਚ ਔਰ ਉਹਨਾਂ ਦੇ ਮੋਹਤਬਰਾਂ ਨੂੰ ਇਕੱਠੇ ਕੀਤਾ, ਕਿਉਂਕਿ ਇਹ ਉਹ ਬੈਲਟ ਸੀ ਜਿੱਥੋਂ ਜੁਝਾਰੂ ਸਿੰਘ ਬੜੇ ਲੜਾਕੇ ਜਿਹੜੇ ਨੇ ਉਹ ਆਪਣੀ ਕੌਮੀ ਆਜ਼ਾਦੀ ਦੇ ਲਈ ਨਿਕਲੇ ਸੀ। ਔਰ ਜਿਹੜੀ ਗੱਲ ਉਹਦੇ 'ਚ ਉਹਨੇ ਕਹੀ ਉਹ ਐਕਸਪਲੇਨ ਕਰੇਗਾ ਕਿ ਵੀ ਇਹ ਜੈਨੋਸਾਈਡ ਦਾ ਇਨਫੈਕਟ ਮਤਲਬ ਕੀ ਹੁੰਦਾ ਹੈ। ਹਾਲਾਂ ਜਿਹੜਾ ਫਿਜ਼ੀਕਲ ਜੈਨੋਸਾਈਡ ਹੈ, ਇਸ ਤੋਂ ਇਲਾਵਾ ਇਕਨੋਮਿਕਲ ਆਰਥਿਕ ਜੈਨੋਸਾਈਡ, ਜਦੋਂ ਸਾਡਾ ਪਾਣੀ ਇੱਕੋ ਇੱਕ ਦੌਲਤ ਲੁੱਟ ਲਈ, ਉਹ ਆਰਥਿਕ ਨਸਲਕੁਸ਼ੀ ਸੀ। ਫਿਰ ਲੈਂਗੁਏਜ ਵਾਈਜ਼ ਜੇ ਸਾਨੂੰ ਲਗਭਗ ਜਿਹੜਾ ਉਹ 16-17 ਸਾਲ ਸਟਰਗਲ ਕਰਨੀ ਪੈਂਦੀ ਹੈ ਆਪਣੀ ਪੰਜਾਬੀ ਜ਼ਬਾਨ 'ਤੇ ਆਧਾਰਿਤ ਸੂਬਾ ਬਣਾਉਣ ਦੇ ਲਈ, ਉਹ ਤੁਹਾਡਾ ਲਿੰਗੁਇਸਟਿਕ ਜੈਨੋਸਾਈਡ ਸੀ। ਔਰ ਉਹ ਚੱਲਦੇ ਖੇਤੀ ਕਾਨੂੰਨਾਂ ਤੱਕ ਪਹੁੰਚਦੇ ਆ, ਫਿਰ ਇਕਨੋਮਿਕਲ ਜੈਨੋਸਾਈਡ। ਹੁਣ ਉਹ ਜਿਹੜੀ ਗੱਲ ਫੌਜੀ ਬ੍ਰਿਗੇਡੀਅਰ ਨੇ ਕਹੀ, ਔਰ ਜੋ ਕੁਛ ਇਹਨਾਂ ਨੇ ਨਾਰਥ ਈਸਟ ਦੇ ਵਿੱਚ ਕੀਤਾ ਹੈ, ਨਾਗਿਆਂ ਦੇ ਨਾਲ ਵੀ ਕੀਤਾ ਹੈ, ਮਨੀਪੁਰ 'ਚ ਵੀ ਕੀਤਾ ਹੈ, ਅੱਜ ਕਸ਼ਮੀਰ 'ਚ ਵੀ ਕਰ ਰਹੇ ਨੇ, ਪੰਜਾਬ 'ਚ ਵੀ ਇਹਨਾਂ ਦੀ ਜਿਹੜੀ ਹੈ ਉਹ ਇਹ ਨੀਤੀ ਰਹੀ ਹੈ। ਉਹਨੇ ਉਹਨਾਂ ਨੂੰ ਕਿਹਾ ਇਕੱਠੇ ਕਰਕੇ ਕਿ ਵੀ ਵਿਲ ਕਿਲ ਆਲ ਯੋਰ ਮੇਲ ਮੈਂਬਰਸ ਐਂਡ ਵਿਲ ਕਨਫਾਈਨ ਯੋਰ women to our cantonments and will breed a new race which will be loyal to India। ਕਿ ਅਸੀਂ ਤੁਹਾਡੇ ਸਾਰੇ ਮਰਦ ਮਾਰ ਦਿਆਂਗੇ, ਤੁਹਾਡੀਆਂ ਔਰਤਾਂ ਨੂੰ ਆਪਣੀਆਂ ਫੌਜੀ ਛਾਉਣੀਆਂ 'ਚ ਰੱਖਾਂਗੇ ਤੇ ਨਵੀਂ ਨਸਲ ਪੈਦਾ ਕਰਾਂਗੇ ਜਿਹੜੀ ਕਿ ਭਾਰਤ ਦੇ ਨਾਲ ਵਫਾਦਾਰ ਹੋਵੇ। ਔਰ ਇਸ ਦੇ ਤਹਿਤ ਜੇ ਤੁਸੀਂ ਨਵੰਬਰ 84 'ਚ ਦੇਖੋ, ਉਹ ਜਦੋਂ ਵਿਡੋ ਕਾਲੋਨੀ ਦੀ ਗੱਲ ਈਵਨ ਜਿਹੜਾ ਕੈਲੀਫੋਰਨੀਆ ਅਸੈਂਬਲੀ ਨੇ ਰੈਕਗਨਾਈਜ਼ ਕੀਤਾ ਹੈ ਜੈਨੋਸਾਈਡ, ਉਹਦੇ 'ਚ ਵੀ ਮੈਂਸ਼ਨ ਹੈ। ਹੁਣ ਉਹਦੇ 'ਚ 4 ਜਨਰੇਸ਼ਨਾਂ, ਹਸਬੈਂਡ ਵੀ ਮਾਰ ਦਿੱਤਾ ਹੈ, ਪਿਓ ਵੀ ਮਾਰ ਦਿੱਤਾ ਹੈ, ਭਰਾ ਵੀ ਮਾਰ ਦਿੱਤਾ ਹੈ, ਪੁੱਤਰ ਵੀ ਮਾਰ ਦਿੱਤਾ ਉਹਨਾਂ ਦੇ ਸਾਹਮਣੇ, ਔਰ ਉਹਨਾਂ ਦੇ ਨਾਲ ਗੈਂਗ ਰੇਪ ਹੋ ਰਿਹਾ, ਜਬਰ ਜਨਾਹ ਹੋ ਰਿਹਾ। ਹੁਣ ਇਹ ਉਸ ਜੈਨੋਸਾਈਡ, ਕਿਉਂਕਿ ਔਰਤ ਨੂੰ ਐਜ਼ ਏ ਔਰ ਪੰਜਾਬ 'ਚ ਜਿਹੜੀ ਟਾਰਚਰ ਲਾਈਨ ਤਾਂ ਸੀ, ਅੱਜ ਜੋ ਟਾਰਚਰ ਹੋ ਰਿਹਾ ਹਰ ਇੱਕ ਫੜੇ ਜਾਣ ਵਾਲੇ ਨੂੰ, ਪਰ ਬੀਬੀਆਂ ਜਿਹੜੇ ਸਿੰਘ ਇਸ ਪਾਸੇ ਸੀ, ਉਹਨਾਂ ਦੀਆਂ ਭੈਣਾਂ, ਉਹਨਾਂ ਦੀਆਂ ਮਾਵਾਂ, ਉਹਨਾਂ ਦੀਆਂ ਡਾਟਰਸ, ਉਹਨਾਂ ਦੇ ਨਾਲ ਕੀ ਹੋਇਆ ਉਹ ਕਹਾਣੀ ਬਹੁਤ ਕਦੇ ਬਾਹਰ ਨਹੀਂ ਆਈ। ਬਹੁਤ ਫਿਊ ਕੇਸਿਸ ਨੇ, ਔਰ ਜਿਹੜੀਆਂ ਥਾਣੇ 'ਚ ਗਈਆਂ ਰਹਿ ਆਈਆਂ, ਜਾਂ ਤਾਂ ਕੁਝ ਦਿਨਾਂ ਬਾਅਦ ਉਹ ਸਦਮੇ ਨਾਲ ਮਰ ਗਈਆਂ, ਜਾਂ ਉਹਨਾਂ ਦੀ ਜ਼ਬਾਨ ਹੀ ਨਹੀਂ ਕਦੇ ਖੁੱਲੀ, ਕਿਉਂਕਿ ਦੂਸਰੇ ਪਾਸੇ ਸੋਸ਼ਲ ਐਕਸੈਪਟੈਂਸ ਦੀ ਲਾਈਨ ਆ ਜਾਂਦੀ ਹੈ ਵੀ ਕਿਸ ਚੋਂ ਤੁਸੀਂ ਗੁਜ਼ਰਦੇ। ਹੁਣ ਇਹ ਸਾਰਾ ਜਿਹੜਾ ਵਰਤਾਰਾ ਹੈ ਸਿੱਖ ਕੌਮ ਦੇ ਨਾਲ ਹੁੰਦਾ ਚਲਾ ਗਿਆ, ਹੋ ਰਿਹਾ ਲਗਾਤਾਰਤਾ ਨਾਲ। ਇਸ ਤੋਂ ਪਹਿਲਾਂ ਨਾਰਥ ਈਸਟ ਦੇ ਵਿੱਚ ਨਾਗਾਲੈਂਡ ਔਰ ਮਿਜ਼ੋਰਮ ਔਰ ਉਹਨਾਂ ਸਟੇਟਾਂ 'ਚ ਈਸਾਈਆਂ ਦੇ ਨਾਲ, ਕਿਉਂਕਿ ਉਹ ਈਸਾਈ ਮੂਲ ਵਾਲੇ ਨੇ, ਇਹੀ ਵਰਤਾਰਾ ਜਿਹੜਾ ਹੈ ਅਸੀਂ ਕਸ਼ਮੀਰ ਦੇ ਵਿੱਚ ਦੇਖਦੇ ਹਾਂ ਲਗਾਤਾਰਤਾ ਦੇ ਨਾਲ। ਕਿਸ ਲੈਵਲ ਜਦੋਂ ਤੁਸੀਂ ਉੱਥੋਂ ਰਿਪੋਰਟਸ ਦੇਖੋ ਵੀ ਕੀ ਹੁੰਦਾ ਹੈ, ਕਿਵੇਂ ਹੈ, ਫਿਰ ਅੰਦਾਜ਼ਾ ਹੁੰਦਾ ਹੈ ਕਿ ਭਾਈ ਇਹ ਜਿਹੜੀ ਸਟੇਟ ਡੈਮੋਕ੍ਰੇਸੀ ਦੇ ਨਾਂ ਥੱਲੇ ਕਿਸ ਕਿਸਮ ਦੇ ਜ਼ੁਲਮ ਇਹ ਕਰ ਰਹੀ। ਔਰ ਇਸ ਨੂੰ ਜਿਵੇਂ ਅਸੀਂ ਜਦੋਂ ਜੈਨੋਸਾਈਡ ਲਫ਼ਜ਼ ਦੇ ਲਈ ਆਪਣਾ ਲਫ਼ਜ਼ ਘੱਲੂਘਾਰਾ, ਇਹਨੂੰ ਬਾਅਦ ਦੇ ਵਿੱਚ ਹੋਲੋਕਾਸਟ ਯਹੂਦੀਆਂ ਨੇ ਜ਼ਿਆਦਾ ਪੋਪੂਲਰ ਕੀਤਾ। ਐਥਨਿਕ ਕਲੀਨਜ਼ਿੰਗ ਵੀ ਕਿ ਵੀ ਜਦੋਂ ਅਸੀਂ ਡੈਮੋਗ੍ਰਾਫੀ ਬਦਲਣੀ ਜੋ ਕਸ਼ਮੀਰ 'ਚ ਕਰ ਰਹੇ ਨੇ, ਜੋ ਪੰਜਾਬ ਦੇ ਵਿੱਚ ਹਾਲਾਤ ਪੈਦਾ ਕਰਤੇ, ਜਦੋਂ ਸਾਰੇ ਕਿਸਮ ਦੀ ਜੈਨੋਸਾਈਡ ਚੱਲ ਰਹੇ ਨੇ, ਨਾਲ ਤੁਸੀਂ ਡਰੱਗਸ ਵੀ ਲਿਆ ਕੇ ਸੁੱਟ ਦਿਓ, ਫਿਰ ਤੁਸੀਂ ਉਹ ਹਾਲਾਤ ਪੈਦਾ ਕਰ ਦਿਓ ਕਿ ਵੀ ਲੋਕ ਉੱਥੋਂ ਨਿਕਲਣ 'ਤੇ ਮਜਬੂਰ ਹੋਣ। 2 ਵੇਲੇ ਦੀ ਰੋਟੀ ਦਾ ਮਾਮਲਾ ਹੈ। ਔਰ ਜੇ 2-2.5 ਲੱਖ ਨੌਜਵਾਨ ਔਰ ਉਹੀ ਯੰਗ ਸਿੰਘ ਔਰ ਸਿੰਘਣੀਆਂ ਪੇਂਡੂ ਸਮਾਜ ਦੇ ਜਿਹੜੇ ਚਾਈਲਡ ਪ੍ਰੋਡਿਊਸਿੰਗ ਏਜ ਦੇ ਨੇ, ਹੁਣ ਜੈਨੋਸਾਈਡ ਕਿਵੇਂ? ਔਰ ਅੱਜ ਤੁਹਾਨੂੰ ਪੰਜਾਬ ਦੇ ਬਹੁਤ ਸਾਰੇ ਪਿੰਡਾਂ 'ਚ ਬਹੁਤ ਛੋਟੇ ਬੱਚੇ ਜਿਨ੍ਹਾਂ ਦੇ ਅਜੇ ਵੀਜ਼ੇ ਲੱਗੇ ਨਹੀਂ ਹੈ, ਤੇ ਜਾਂ ਬਜ਼ੁਰਗ ਮਿਲਣਗੇ, ਕੋਠੀਆਂ ਵੱਡੀਆਂ ਜਿਹੜੀਆਂ ਨੇ ਬਣਾਈਆਂ ਵੀ ਨੇ ਬਾਹਰੋਂ ਭੇਜ ਕੇ, ਉਹ ਸਭ ਖਾਲੀ ਹੋਇਆ। ਹੁਣ ਉੱਥੇ ਲਿਆ ਕੇ ਬਈਆਂ ਨੂੰ ਵਸਾਇਆ ਜਾ ਰਿਹਾ। ਔਰ ਕਿਸੇ ਨੇ ਕਿਹਾ ਸੀ, ਉਹਨੇ ਕਿਹਾ ਜੀ ਤੁਸੀਂ ਕਦੇ ਅੰਦਾਜ਼ਾ ਲਾਓ ਵੀ ਪੁਲਿਸ ਤੋਂ ਲੈ ਕੇ ਤਹਿਸੀਲਦਾਰ ਕਿੰਨੇ ਗੈਰ ਸਿੱਖ
ਜਿਹੜੇ ਨੇ ਉੱਥੇ ਲੱਗੇ ਹੋਏ ਨੇ। ਕੱਲ ਨੂੰ ਜਦੋਂ ਤੁਸੀਂ ਕੋਈ ਤੁਹਾਡਾ ਜਨਰੇਸ਼ਨ ਦਾ ਜਾ ਕੇ ਫੈਸਲਾ ਵੀ ਕਰ ਲਿਆ ਵੀ ਵਾਪਸ ਮੁੜ ਕੇ ਸੈਟਲ ਹੋਣਾ ਹੈ, ਤੇ ਉਹਨਾਂ ਨੇ ਬਈਆਂ ਨੇ ਕਬਜ਼ਾ ਕਰਕੇ ਤੁਹਾਨੂੰ ਨੇੜੇ ਨਹੀਂ ਲੱਗਣ ਦੇਣਾ। ਔਰ ਪਟਵਾਰੀਆਂ ਨੇ ਵੀ ਉਹਨਾਂ ਦੇ ਨਾਂ ਕੀਤੇ ਹੋਣੇ ਨੇ, ਜ਼ਮੀਨਾਂ ਵੀ, ਔਰ ਜੋ ਚੱਲ ਵੀ ਰਿਹਾ ਇਹ ਵਰਤਾਰਾ ਕੋਈ ਇਹ ਨਹੀਂ ਹੈ ਕਿ ਬਈ ਇਹ ਕੋਈ ਅਸੀਂ ਕੋਈ ਬਹੁਤ ਹਾਈਪੋਥਸਿਸ ਦੇ ਰਹੇ ਹਾਂ ਜਿਹੜਾ ਪੋਸੀਬਲ ਨਹੀਂ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਇਹ ਅਸੀਂ ਆਪਣੀ ਜਿਹੜੀ ਆ ਕਹਾਣੀ ਕਹਿ ਰਹੇ ਹਾਂ, ਲੇਕਿਨ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨਸਲਕੁਸ਼ੀਆਂ 20ਵੀਂ ਸਦੀ 'ਚ ਪਹਿਲਾਂ ਅੱਜ ਵੀ ਬੋਸਨੀਆ 'ਚ ਵੀ ਸਾਡੀਆਂ ਅੱਖਾਂ ਸਾਹਮਣੇ ਹੋਇਆ ਜੋ ਸਰਬਾਂ ਨੇ ਕੀਤਾ, ਫਲਸਤੀਨ 'ਚ ਕੀ ਚੱਲ ਰਿਹਾ ਹੈ। ਔਰ ਇਸ ਦੇ ਨਾਲ ਨਾਲ ਅਸੀਂ ਰਵਾਂਡਨ ਜੈਨੋਸਾਈਡ ਦੀ ਗੱਲ ਕੀਤੀ, ਹਾਲਾਂ ਉਹ ਭਾਵੇਂ ਕਬੀਲਿਆਂ ਦੀ ਲੜਾਈ ਸੀ। ਦੁਨੀਆ ਜਿਹੜੀ ਔਰ ਉਸ ਤੋਂ ਪਹਿਲਾਂ ਨਾਜ਼ੀਆਂ ਨੇ ਜੋ ਨਸਲਕੁਸ਼ੀ ਕੀਤੀ ਯਹੂਦੀਆਂ ਦੀ, ਜਿਪਸੀਆਂ ਦੀ, ਫਿਜ਼ੀਕਲੀ ਹੈਂਡੀਕੈਪਡ, ਸਿਵਲ ਲਿਬਰਟੇਰੀਅਨ, ਦੂਜੇ ਤੀਜੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਇਹ ਹੁੰਦਾ ਕੀ ਹੈ ਜੈਨੋਸਾਈਡ? ਇਹਦੇ ਲਈ ਕਿਉਂਕਿ ਜ਼ਾਹਰ ਹੈ ਕਿ ਜੈਨੋਸਾਈਡ ਇੱਕ ਛੋਟਾ ਤਬਕਾ ਤਾਂ ਵੱਡੇ ਦਾ ਜੈਨੋਸਾਈਡ ਨਹੀਂ ਕਰਦਾ। ਵੱਡੀ ਕਮਿਊਨਿਟੀ ਜਾਂ ਵੱਡਾ ਭਾਈਚਾਰਾ ਜਾਂ ਮੈਜੋਰਿਟੀ ਜਿਹੜੀ ਹੈ ਉਹ ਮਾਈਨੋਰਿਟੀਜ਼ ਦੀ ਨਸਲਕੁਸ਼ੀ ਕਰਦੀ ਹੈ। ਅੱਛਾ, ਪਰ ਇਹ ਕਿਵੇਂ ਪੋਸੀਬਲ ਹੋ ਜਾਂਦਾ ਹੈ ਕਿ ਵੀ ਜੇ ਇੱਕ ਧਿਰ ਕਰ ਵੀ ਰਹੀ ਹੈ ਪੋਲਰਾਈਜ਼, ਜੋ ਅੱਜ ਹਿੰਦੂਤਵ ਆਈਡੀਓਲੋਜੀ ਵਾਲੇ ਕਰ ਰਹੇ ਨੇ ਕਿ ਹਿੰਦੂਤਵੀਆਂ ਨੇ ਜਿਸ ਕਿਸਮ ਦੀ ਨਫ਼ਰਤ ਅੱਜ ਫੈਲਾਈ ਹੋਈ ਹੈ ਘੱਟ ਗਿਣਤੀਆਂ ਦੇ ਖਿਲਾਫ, ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਸਿੱਖ ਕੌਮ ਨੂੰ ਟਾਰਗੇਟ ਕੀਤਾ ਹੋਇਆ। ਮੁਸਲਮਾਨ ਤਾਂ ਬੜੀ ਬੁਰੀ ਤਰ੍ਹਾਂ 2014 ਤੋਂ ਬਾਅਦ ਇਹਨਾਂ ਦੇ ਨਿਸ਼ਾਨੇ 'ਤੇ ਨੇ। ਔਰ ਇਹਨਾਂ ਦਾ ਹਾਲ ਇਹ ਹੈ ਕਿ ਵੀ ਈਵਨ ਸੀਤਾਰਮਨ ਜਿਹੜੀ ਇਹਨਾਂ ਦੀ ਫਾਈਨੈਂਸ ਮਿਨਿਸਟਰ ਅਮਰੀਕਾ ਆਈ ਹੋਈ ਹੈ, ਔਰ ਉਹਨੇ ਪਿਛਲੇ ਦਿਨਾਂ 'ਚ ਅਜੇ ਅਮਰੀਕਾ 'ਚ ਹੀ ਹੋਏਗੀ, ਉਸ ਨੇ ਇੱਕ ਇੰਟਰਵਿਊ ਇੱਥੇ ਦਿੱਤਾ ਪੈਟਰਸਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਇਕਨੋਮਿਕਸ, ਤੇ ਉਹਦੇ 'ਚੋਂ ਕਹਿੰਦੀ ਹੈ ਕਿ ਵੀ if there was violence against Muslims in India, would their population be growing? Says Nirmala Sitharaman. Says those blaming India on minorities issues have no clue about ground realities. ਉਹਨੇ ਇੱਕ ਸਵਾਲ ਪੁੱਛਿਆ ਇਹਨੇ ਪੈਟਰਸਨ ਇੰਸਟੀਚਿਊਟ ਵਾਲੇ ਨੇ, ਐਡਮ ਪੋਜ਼ਨ ਨੇ, ਕਿ ਵੀ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਬਹੁਤ ਧੱਕਾ ਹੋ ਰਿਹਾ, ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ। ਕਹਿੰਦੀ ਬਿਲਕੁਲ ਝੂਠ, ਵੈਸਟ ਨੂੰ ਕੀ ਪਤਾ ਕੀ ਹੋ ਰਿਹਾ। ਜੇ ਇਵੇਂ ਹੁੰਦਾ, ਮੁਸਲਮਾਨਾਂ ਦੀ ਦੇਖੋ ਆਬਾਦੀ ਵੱਧ ਰਹੀ ਹੈ, ਮੁਸਲਮਾਨ ਬੱਚੇ ਉਹਨਾਂ ਦੇ ਸਾਡੇ ਸਕਾਲਰਸ਼ਿਪ ਤੇ ਪੜ੍ਹਦੇ, ਬਹੁਤ ਪ੍ਰੋਗਰੈਸ, ਅਸੀਂ ਤਾਂ ਸੈਕੰਡ ਲਾਰਜੈਸਟ ਪਾਪੂਲੇਸ਼ਨ ਮੁਸਲਮਾਨਾਂ ਦੀ ਸਾਡੇ ਮੁਲਕ 'ਚ ਹੈ। ਕੌਣ ਕਹਿੰਦਾ ਜ਼ੁਲਮ ਹੋ ਰਹੇ ਨੇ? ਹੁਣ ਇਸ ਧੜੱਲੇ ਨਾਲ ਅੱਜ ਦੇ ਯੁੱਗ ਦੇ ਵਿੱਚ ਜਦੋਂ ਕਿ ਇੱਕ ਤੋਂ ਬਾਅਦ ਫਰੀडम ਹਾਊਸ ਦੀ ਰਿਪੋਰਟ, US ਸਰਫ ਦੀ ਰਿਪੋਰਟ, US ਸਟੇਟ ਡਿਪਾਰਟਮੈਂਟ ਦੀ ਰਿਪੋਰਟ, ਲਗਾਤਾਰ ਤਾਂ ਨਾਲਾ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਰਾਮਨੌਮੀ ਦੇ ਦੌਰਾਨ 100 ਤੋਂ ਜ਼ਿਆਦਾ ਮਸੀਤਾਂ ਸਾੜੀਆਂ ਗਈਆਂ ਨੇ। ਔਰ ਤੁਸੀਂ ਜੇ ਸੋਸ਼ਲ ਮੀਡੀਆ ਦੇ ਉੱਤੇ ਦੇਖੋ ਕਿ ਭਾਈ ਇਹ ਲਗਾਤਾਰ ਤਾਂ ਨਾਲ ਇਹ RSS ਦੇ ਨਾਂ ਥੱਲੇ ਇਹ ਪਾਰਟ ਚੱਲ ਰਿਹਾ ਕਿ ਵੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਐਗਜ਼ੋਰਟਿੰਗ ਹਿੰਦੂਜ਼ ਟੂ ਐਂਟਰੈਪ ਮੁਸਲਿਮ ਗਰਲਸ। ਇਹ 2 ਸਫ਼ੇ ਦਾ ਇੱਕ ਲੈਟਰ ਹੈ, ਉਹਨਾਂ ਨੇ ਹਿੰਦੂਆਂ ਨੂੰ ਕਾਲ ਦਿੱਤੀ ਹੈ ਕਿ ਮੁਸਲਮਾਨ ਕੁੜੀਆਂ ਫਸਾਓ ਔਰ ਉਹਨਾਂ ਦਾ ਧਰਮ ਪਰਿਵਰਤਨ ਕਰੋ, ਉਹਨਾਂ ਨੂੰ ਵਾਪਸ ਸਨਾਤਨ ਹਿੰਦੂ ਧਰਮ 'ਚ ਲਿਆਓ। ਔਰ ਉਹ ਲਗਾਤਾਰਤਾ ਨਾਲ ਇਸ ਕਿਸਮ ਦਾ, ਔਰ ਉਹਨਾਂ ਦੀ ਫਾਈਨੈਂਸ ਮਿਨਿਸਟਰ DC 'ਚ ਬਹਿ ਕੇ ਕਹਿ ਰਹੀ ਹੈ ਕਿ ਜੀ ਇੱਥੇ ਤਾਂ ਕੁਝ ਨਹੀਂ ਹੋ ਰਿਹਾ, ਬਿਲਕੁਲ ਇਹ ਐਵੇਂ ਦੇਖੋ ਕਿੰਨੀ ਆਬਾਦੀ ਵੱਧ ਗਈ। ਹੁਣ ਉਹਦੇ ਲਈ ਇਹ ਜਿਹੜੀਆਂ 10 ਸਟੇਜਿਸ ਜੈਨੋਸਾਈਡ ਦੀਆਂ ਰੈਕਗਨਾਈਜ਼ ਕੀਤੀਆਂ ਹੋਈਆਂ ਨੇ UN ਨੇ, ਕਿਉਂਕਿ ਉਹਨਾਂ ਦਾ ਜੈਨੋਸਾਈਡ ਦੇ ਉੱਤੇ ਸਪੈਸ਼ਲ ਰੈਪੋਰਟੀਅਰ ਹੈ UN ਦੇ ਵਿੱਚ। ਔਰ ਜਿਵੇਂ ਡਾਕਟਰ ਇਕਤਾਰ ਕਰਾਮਤ ਚੀਮਾ, ਈਵਨ ਉਹਨਾਂ ਦੀ ਜਿਹੜੀ ਸਟੀਅਰਿੰਗ ਕਮੇਟੀ ਹੈ ਉਸ ਦੇ ਮੈਂਬਰ ਨੇ, ਜੈਨੋਸਾਈਡ ਦੇ ਉੱਤੇ ਜਿਹੜੀ ਅੱਖ ਰੱਖਦੀ ਹੈ ਕੀ ਹੈ। ਹੁਣ ਇਹਦੇ 'ਚ ਮੈਂ ਡੀਟੇਲਸ ਤਾਂ ਨਹੀਂ ਜਾਵਾਂਗਾ, ਲੇਕਿਨ 10 ਸਟੇਜਿਸ ਨੇ ਕਿ ਬਈ ਪਹਿਲਾਂ ਕਿਵੇਂ ਜਿਹੜੀ ਮੈਜੋਰਿਟੀ ਜਿਵੇਂ ਨਾਜ਼ੀਆਂ ਤੋਂ ਇਹ ਗੱਲ ਸ਼ੁਰੂ ਕਰਨੀ ਹੋਏ ਤਾਂ ਅੱਜ ਹਿੰਦੂਤਵੀਆਂ ਦਾ ਜਿਹੜੇ ਹਿੰਦੂਤਵਾ ਔਰ ਨਾਜ਼ੀ ਆਈਡੀਓਲੋਜੀ ਪੈਰਲਲ ਰਨ ਕਰਦੀਆਂ, ਰਾਦਰ ਉਹਨਾਂ 'ਚੋਂ ਹੀ ਇੰਸਪੀਰੇਸ਼ਨ ਇਹਨਾਂ ਨੇ ਲਈ ਕਿ ਭਾਈ ਸਭ ਤੋਂ ਪਹਿਲਾਂ ਤਾਂ ਕਲਾਸੀਫਿਕੇਸ਼ਨ ਹੁੰਦੀ ਹੈ। ਜਿਵੇਂ ਉਹਨਾਂ ਨੇ ਸਿੱਖਾਂ ਨੂੰ ਮਾਰਕ ਕਰਤਾ ਕਿ ਕ੍ਰਿਮੀਨਲ ਟਰਾਈਬ ਹੈ ਕਿ ਬਈ ਔਰ ਬਾਕੀਆਂ ਦੇ ਲਈ ਤਾਂ ਕੋਈ ਉਹਨਾਂ ਨੂੰ ਪਛਾਣ ਰੱਖਣੀ ਪੈਂਦੀ ਹੋਏਗੀ। ਅਸੀਂ ਤਾਂ ਆਪਣੀਆਂ ਪੱਗਾਂ ਦਾੜੀਆਂ ਦੇ ਨਾਲ ਪਹਿਲਾਂ ਹੀ ਪਤਾ ਹੈ ਕਿ ਸਿੱਖ ਕੌਣ ਹੈ, ਕਿ ਕਲਾਸੀਫਾਈ ਕਰ ਦਿਓ ਵੀ ਇਹ ਕ੍ਰਿਮੀਨਲ ਲੋਕ ਨੇ। ਫਿਰ ਸਿੰਬੋਲਾਈਜੇਸ਼ਨ, ਉਹਨਾਂ ਦੇ ਸਿੰਬਲ ਕੀ ਕੀ ਹੋ ਸਕਦੇ ਨੇ, ਸਾਡੇ ਵੀ ਕਲਾਸੀਫਿਕੇਸ਼ਨ ਔਰ ਸਿੰਬੋਲਾਈਜੇਸ਼ਨ ਦੋਨੋਂ ਹੀ ਇੱਕੋ ਜਿਹਾ ਆ ਜਾਂਦੇ ਨੇ। ਫਿਰ ਡਿਸਕ੍ਰਿਮੀਨੇਸ਼ਨ, ਫਿਰ ਤੁਸੀਂ ਉਹਨਾਂ ਦੇ ਨਾਲ ਵਿਤਕਰਾ ਹਰ ਫੀਲਡ 'ਚ ਮਾਰਕ ਹੋਏ ਵੀ ਇਹ ਜਿਹੜੇ ਨੇ ਦੇਸ਼ ਧਰੋਹੀ। ਹੁਣ ਅੱਜ ਕੱਲ੍ਹ ਜਿਹਨੂੰ ਕਹੋ ਦੇਸ਼ ਧਰੋਹੀ ਹੈ, ਮੁਸਲਮਾਨਾਂ ਨੂੰ ਕਹੀ ਜਾਓ ਜੀ ਪਾਕਿਸਤਾਨੀ ਹੈ, ISI ਦਾ ਏਜੰਟ ਹੈ। ਸੋ ਇਹ ਉਹਨਾਂ ਦੀ ਤੁਸੀਂ ਜਿਹੜੀ ਹੈ ਉਹਦੇ ਬੇਸ ਡਿਸਕ੍ਰਿਮੀਨੇਸ਼ਨ ਕਰੋ। ਡੀਹਿਊਮਨਾਈਜੇਸ਼ਨ, ਹੁਣ ਡੀਹਿਊਮਨਾਈਜੇਸ਼ਨ ਇਵੇਂ ਹੀ ਹੈ ਜਿਵੇਂ ਜਿਹੜਾ ਉਹ ਕਹਾਣੀਆਂ ਸਾਰੀਆਂ ਘੁੰਮਦੀਆਂ ਸੀ
ਕਿ ਜੀ ਮੈਂ ਉਹਨੂੰ ਕੋਈ ਮੀਟਿੰਗ 'ਚ ਲੇਟ ਹੋਇਆ, ਉਹਨੂੰ ਕਿਹਾ कि भाई तू मीटिंग 'ਚ लेट होया, कहना भी हाँ रास्ते में एक जगह मुझे सांप मिला और वहीं एक सरदार जी भी थे। उन्हें कहा जी फिर सांप को मारा कि सरदार? नहीं, सरदार जी को मारा, वो सांप से ज़्यादा खतरनाक है। ये है ਡੀਹਿਊਮਨਾਈਜੇਸ਼ਨ। ਜਾਂ ਜਿਵੇਂ ਅਮਿਤ ਸ਼ਾਹ ਨੇ ਅਸਾਮ ਔਰ ਦੂਸਰੇ 'ਚ ਜਿਹੜੇ ਕਿਹਾ ਕਿ ਵਿਲ ਕਿਲ ਆਲ ਦੋਜ਼ ਬੰਗਲਾਦੇਸ਼ੀਜ਼ ਲਾਈਕ ਕਾਕਰੋਚਿਸ। ਹੁਣ ਤੁਸੀਂ ਉਹਨਾਂ ਨੂੰ ਇਹ ਹੈ ਕਿ ਵੀ ਉਹਦੇ ਤੇ ਤਾਂ ਕੋਈ ਹੈ ਹੀ ਨਹੀਂ, ਤੁਸੀਂ ਮਸਲ ਦਿਆਂਗੇ। ਉਹਨਾਂ ਨੇ ਕਿਹਾ ਜੀ ਅਸੀਂ ਮਸਲ ਦਿਆਂਗੇ। ਹੁਣ ਮਸਲਣਾ ਕੀ ਹੈ? ਇਹਨੂੰ ਮਸਲਣਾ ਕਹਿੰਦੇ ਨੇ ਵੀ ਇਹਨਾਂ ਦੇ ਤਾਂ ਹੋਂਦ ਹੀ ਨਹੀਂ, ਇਹਨਾਂ ਤੋਂ ਅਸੀਂ ਹਿਊਮਨ ਬੀਇੰਗ ਹੀ ਨਹੀਂ ਮੰਨਦੇ। ਖਾਲਿਸਤਾਨੀਆਂ ਕੋ ਮਸਲ ਦੇਂਗੇ, ਕੁਚਲ ਦੇਂਗੇ। ਇਹ ਸਾਰੀ ਜਿਹੜੀ ਸ਼ਬਦਾਵਲੀ ਹੈ ਇਹ ਡੀਹਿਊਮਨਾਈਜੇਸ਼ਨ ਹੈ। ਫਿਰ ਆਰਗੇਨਾਈਜੇਸ਼ਨ ਕਿ ਵੀ ਜਿਹਨੇ ਐਗਜ਼ੀਕਿਊਟ ਕਰਨਾ ਹੈ ਸੰਭਵ। ਸਿੱਖਾਂ ਦੇ ਮਾਮਲੇ 'ਚ ਤਾਂ ਸਟੇਟ ਹੀ ਸੀ ਸਿੱਧੇ ਤੌਰ 'ਤੇ। ਅੱਜ ਸਟੇਟ ਵੀ ਹੈ ਔਰ RSS ਵੀ ਹੈ, ਜਿਹਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਨੈਟਵਰਕ ਹੈ ਜਿਹੜਾ ਐਗਜ਼ੀਕਿਊਟ ਕਰਨ ਦਾ। ਫਿਰ ਪੋਲਰਾਈਜੇਸ਼ਨ ਜੋ ਅੱਜ ਐਗਜ਼ੈਕਟਲੀ ਹਿੰਦੂ ਤਵੀ ਕਰ ਰਹੇ ਨੇ ਕਿ ਬਈ ਆਪਣੇ ਆਪ ਨੂੰ ਅੱਡ। ਜੇ ਉਹਨਾਂ ਦਾ ਗੁਜਰਾਤੀਆਂ ਦਾ ਗਰਬਾ ਡਾਂਸ ਹੈ, ਯਕੀਨੀ ਬਣਾਓ ਕੋਈ ਮੁਸਲਮਾਨ ਉਹਦੇ 'ਚ ਨਹੀਂ। ਹਾਲਾਂਕਿ ਇਹ ਟ੍ਰੈਡੀਸ਼ਨਲ ਇਲਾਕਿਆਂ ਦੇ ਡਾਂਸ ਨੇ। ਨਹੀਂ ਜੀ ਨਹੀਂ, ਇਹ ਉਹਨਾਂ ਜਿਹੜਾ ਹੈ ਉਹ ਮਾਰ ਕੁੱਟ ਕੇ ਕੱਢ ਦਿਓ। ਔਰ ਇਹੀ ਹਾਲ ਕਿ ਜੀ ਦੇਖੋ ਸਿਨੇਮਾ ਘਰਾਂ ਦੇ ਵਿੱਚ ਜਨ ਗਣ ਮਨ ਜਦੋਂ ਪੜ੍ਹਿਆ ਜਾਂਦਾ, ਕੌਣ ਖੜਾ ਹੁੰਦਾ ਨਹੀਂ ਹੁੰਦਾ, ਉਹ ਸਾਰੇ ਜਿਹੜੇ ਨੇ। ਜਾਂ ਮੋਦੀ ਨੇ ਕਿਹਾ ਕਿ ਜੀ ਖਾਸ ਪਹਿਰਾਵੇ ਵਾਲੇ ਲੋਕ ਦੇਸ਼ ਦਰੋਹ ਕਰਤੇ। ਹੁਣ ਖਾਸ ਪਹਿਰਾਵਾ ਕੀ ਹੈ? ਜਿਹਦੇ ਸਿਰ ਤੇ ਪੱਗ ਹੈ ਜਾਂ ਜਿਹਦੇ ਤੇ ਤੁਰਕੀ ਟੋਪੀ ਹੈ ਜਾਂ ਦਾੜੀ ਰੱਖੀ ਹੋਈ ਹੈ, ਉਹਨਾਂ ਦੇ ਨਾਲ ਜਿਹੜਾ। ਸੋ ਇਹ ਹੈ ਪੋਲਰਾਈਜੇਸ਼ਨ, ਧਰੁਵੀਕਰਨ ਜਿਹੜਾ ਇਸ ਵੇਲੇ ਉਹ ਨਫ਼ਰਤ ਦੇ ਉੱਤੇ। ਜਦੋਂ ਤੁਸੀਂ ਫਿਰ ਜਿਹੜਾ ਪ੍ਰੈਪਰੇਸ਼ਨ ਕਿ ਕੋਈ ਨਾ ਕੋਈ ਤਿਆਰੀ ਕਰੋ ਕਿਵੇਂ ਕਰਨਾ। ਜਿਵੇਂ ਹੁਣ ਤਰਸ਼ੂਲ ਵੰਡੇ ਜਾ ਰਹੇ ਨੇ, ਨਵੰਬਰ 84 ਤੋਂ ਪਹਿਲਾਂ ਉਹਨਾਂ ਨੇ ਇੱਕੋ ਸਾਈਜ਼ ਦੇ ਸਰੀਏ, ਵਾਈਟ ਪਾਊਡਰ, ਦੂਜੇ ਤੀਜੇ ਘਰਾਂ ਦੀ ਸ਼ਨਾਖਤ, ਵੋਟਰ ਲਿਸਟਾਂ, ਇਹ ਸਾਰੀ ਪ੍ਰੈਪਰੇਸ਼ਨ ਸੀ ਕਿ ਜਦੋਂ ਹੀ ਉੱਤੋਂ ਅਗਵਾਈ ਆਏਗੀ ਤੁਸੀਂ ਮਾਰ ਮਰਾਈ ਜਾਂ ਸਾੜ ਫੂਕ ਸ਼ੁਰੂ ਕਰ ਦੇਣੀ। ਫਿਰ ਪਰਸੀਕਿਊਸ਼ਨ ਲਗਾਤਾਰਤਾ ਨਾਲ ਹੋ ਰਹੀ ਹੈ। ਤੁਸੀਂ ਜਿਹਨੂੰ ਮਰਜ਼ੀ ਚੁੱਕੋ, NSA ਥੱਲੇ ਦਿਓ, ਕਸ਼ਮੀਰ 'ਚ ਜਿਹਨੂੰ ਮਰਜ਼ੀ ਚੁੱਕੋ, ਕਿਸੇ ਨੂੰ ਮਨੀ ਲਾਂਡਰਿੰਗ ਨਾਲ ਜੋੜੋ, ਕਿਸੇ ਨੂੰ ਪਾਕਿਸਤਾਨ ਨਾਲ ਜੋੜੋ। ਐਕਸਟਰਮੀਨੇਟ ਫਾਈਨਲ ਸਟੇਜ ਕਾਲ, ਜਿਵੇਂ ਇਹਨਾਂ ਦੀ ਧਰਮ ਸੰਸਦ ਨੇ ਕਾਲ ਦਿੱਤੀ ਹਿੰਦੂਆਂ ਦੀ, ਜਿਹੜੇ ਨੇ ਧਾਰਮਿਕ, ਕਿ ਸਫਾਈ ਕਰ ਦਿਓ ਉਹਨਾਂ ਦੀ, ਇਹਨਾਂ ਦੀ ਨਸਲਕੁਸ਼ੀ ਕਰ ਦਿਓ। ਫਾਈਨਲ ਸਟੇਜ ਜਿਹੜੀ ਹੈ ਡਿਨਾਇਲ। ਮੁੱਕਰ ਜਾਓ ਨਾ ਦੇਖੋ ਮੁਸਲਮਾਨ ਕਿੰਨੇ ਪ੍ਰੋਸਪਰਸ ਨੇ। ਸਾਡੇ ਤਾਂ ਸੈਕੰਡ ਲਾਰਜੈਸਟ ਪਾਪੂਲੇਸ਼ਨ ਹੈ ਮੁਸਲਮਾਨ। ਸਿੱਖ ਦੇਸ਼ ਭਗਤ ਸਿੱਖਾਂ ਤੋਂ ਬਿਨਾਂ ਤਾਂ ਅਸੀਂ ਜਿਹੜਾ ਉਹ ਸਰਵਾਈਵ ਹੀ ਨਹੀਂ ਕਰ ਸਕਦੇ। ਸਿੱਖੋਂ ਕੀ ਬਹੁਤ ਬੜੀ ਦੇਣ ਹੈ, ਬਹੁਤ ਬੜਾ ਬਲੀਦਾਨ ਹੈ, ਬਹੁਤ ਬੜਾ ਫਲਾਣ ਹੈ ਟੋਟਲ। ਔਰ ਨਾਲ ਦੀ ਨਾਲ ਤੁਸੀਂ ਕੰਮ ਕਰੀ ਜਾਓ, ਮੁਸਲਮਾਨ ਵੀ ਸਾਫ਼ ਕਰ ਦਿਓ, ਦੂਸਰਾ ਵੀ ਕਰ ਦਿਓ। ਔਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਇਹ ਸਭ ਅੱਜ ਦੀ ਸੁਸਾਇਟੀ 'ਚ 21ਵੀਂ ਸਦੀ 'ਚ ਡੈਮੋਕ੍ਰੇਸੀ ਦੇ ਚੱਲਦਿਆਂ ਵੀ ਕਿਵੇਂ ਪੋਸੀਬਲ ਹੈ, ਕਿਵੇਂ ਹੋ ਰਿਹਾ। ਔਰ ਮੈਂ ਜਿਮੀ ਕਾਰਟਰ ਨੂੰ ਕੋਟ ਕੀਤਾ ਸੀ, ਉਹਨੇ ਇਹ ਕਿਹਾ ਸੀ ਕਿ ਵੀ 6 ਮਿਲੀਅਨ ਯਹੂਦੀ ਮਾਰੇ ਗਏ ਤੇ ਨਾਜ਼ੀ ਪਾਰਟੀ ਦੀ ਮੈਂਬਰਸ਼ਿਪ ਵੀ 6 ਮਿਲੀਅਨ ਤੋਂ ਜ਼ਿਆਦਾ ਨਹੀਂ ਸੀ। ਇਹ ਕਿਵੇਂ ਹੋ ਗਿਆ ਵੀ 6 ਮਿਲੀਅਨ ਨੇ 6 ਮਿਲੀਅਨ ਨੂੰ ਮਾਰਤਾ? ਉਹਨੇ ਕਿਹਾ ਇਸ ਲਈ ਹੋਇਆ ਕਿ ਜਿਹੜੇ 60 ਮਿਲੀਅਨ ਬਾਕੀ ਜਰਮਨ ਸੀ ਉਹ ਚੁੱਪ ਬੈਠੇ ਸੀ, ਉਹ ਬਿਲਕੁਲ ਚੁੱਪ ਸੀ। ਤੇ ਚੁੱਪੀ ਦਾ ਮਤਲਬ ਹੈ ਕਿ ਉਹ ਜਿਹੜੇ ਨਸਲਕੁਸ਼ੀ ਕਰਨ ਵਾਲੇ ਸੀ ਉਹਨਾਂ ਦਾ ਸਾਥ ਦੇ ਰਹੇ ਸੀ। ਔਰ ਮੈਂ ਕਨਕਲੂਡ ਕਰਾਂ, ਅੱਜ ਕਿਸੇ ਨੇ ਸਾਰਾ ਜੋ ਨਾਜ਼ੀਆਂ ਨੇ ਕੀਤਾ ਅੱਜ ਚੱਲ ਰਿਹਾ ਉਹਨੂੰ ਕੁਛ ਲਾਈਨਾਂ 'ਚ ਉਹਨੇ ਕਲਮਬੰਦ ਕੀਤਾ। ਤੇ ਮੈਨੂੰ ਲੱਗਿਆ ਕਿ ਭਾਈ ਜਦੋਂ ਅਸੀਂ ਕੈਲੀਫੋਰਨੀਆ ਦੇ ਜੈਨੋਸਾਈਡ ਨਾਲ ਸੰਬੰਧਿਤ ਰੈਜ਼ੋਲੂਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਇਹ ਯਾਦ ਦਹਾਨੀ ਇਕੱਲਾ ਇਹ ਮੈਜੋਰਿਟੀ ਕਮਿਊਨਿਟੀ ਤੇ ਹੀ ਨਹੀਂ ਲਾਗੂ ਹੁੰਦਾ। ਇਹ ਸਾਡੇ ਵੀ ਵੱਡਾ ਇੱਕ ਹਿੱਸਾ ਸਿੱਖਾਂ ਦਾ ਜਾਂ ਮੁਸਲਮਾਨਾਂ ਦਾ, ਉਹ ਭਾਰਤੀ ਮੁਸਲਮਾਨ ਹੋਣ ਜਾਂ ਦੂਸਰੇ ਹੋਣ ਜਿਨ੍ਹਾਂ ਨੂੰ ਲੱਗਦਾ ਕਿ ਵੀ ਮੈਨੂੰ ਤਾਂ ਨਹੀਂ ਕੁਛ ਵੀ ਹੋਇਆ, ਮੇਰੇ ਟੱਬਰ ਨੂੰ ਤਾਂ ਨਹੀਂ ਹੋਇਆ, ਉਹ ਵੀ ਯਾਦ ਰੱਖਣ ਕਿ ਭਾਈ ਇਹ ਸੂਨਰ ਔਰ ਲੇਟਰ ਜਿਹੜੇ ਨੇ ਉਹ ਵੀ ਇਸ ਦਾ ਸ਼ਿਕਾਰ ਹੁੰਦੇ ਨੇ, ਜਿਹੜੇ ਚੁੱਪ ਕਰਕੇ ਬੈਠੇ ਹੁੰਦੇ ਨੇ। ਔਰ ਇਹ ਹੈ ਕਿ ਇਟ ਡਿਡਨਟ ਸਟਾਰਟ ਵਿਦ ਗੈਸ ਚੈਂਬਰਸ, ਇਟ ਸਟਾਰਟਡ ਵਿਦ ਵਨ ਪਾਰਟੀ ਕੰਟਰੋਲਿੰਗ ਦਾ ਮੀਡੀਆ। ਕਿ ਵੀ ਜਿਹੜਾ ਐਂਡ ਹੈ ਯਹੂਦੀਆਂ ਦਾ ਜਾਂ ਜਿਪਸੀਆਂ ਦਾ ਉਹ ਗੈਸ ਚੈਂਬਰਾਂ ਤੋਂ ਨਹੀਂ ਸ਼ੁਰੂ ਹੋਇਆ। ਇਹ ਪਹਿਲਾਂ ਜਦੋਂ ਕਿ ਮੀਡੀਆ ਕੰਟਰੋਲ ਕੀਤਾ, ਵਨ ਪਾਰਟੀ ਕੰਟਰੋਲਿੰਗ ਦਾ ਮੈਸੇਜ ਮੀਡੀਆ 'ਚੋਂ ਨੈਰੇਟਿਵ ਜੋ ਅੱਜ ਤੁਸੀਂ ਇੰਡੀਅਨ ਮੀਡੀਆ 'ਚ ਦੇਖ ਰਹੇ ਹੋ, ਵਨ ਪਾਰਟੀ ਡਿਸਾਈਡਿੰਗ ਵਾਟ ਇਜ਼ ਟਰੂਥ, ਉਹ ਤੁਹਾਨੂੰ ਦੱਸ ਰਹੇ ਨੇ ਕਿ ਸੱਚ ਕੀ ਹੈ। ਤੁਹਾਡੇ ਕੋਲ ਕੋਈ ਮਾਧਿਅਮ ਹੀ ਨਹੀਂ ਹੈ ਆਪਣੀ ਗੱਲ ਨੂੰ ਜਿਹੜਾ ਉਹ ਪਹੁੰਚਾਉਣ ਦਾ। ਵਨ ਪਾਰਟੀ ਸੈਂਸਰਿੰਗ ਸਪੀਚ ਐਂਡ ਸਾਇਲੈਂਸਿੰਗ ਆਪੋਜੀਸ਼ਨ, ਅੱਜ ਤੁਹਾਡਾ ਫੇਸਬੁੱਕ ਤੋਂ ਵੀ ਗਾਇਬ ਹੈ, ਟਵਿੱਟਰ ਤੋਂ ਵੀ ਗਾਇਬ ਹੈ। RSS ਦਾ ਕੰਟਰੋਲ ਮੀਡੀਆ ਦੂਜੇ ਤੇ
ਕੀ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣ ਦੇਣਾ ਹੈ। ਜੀ। ਔਰ ਸਪੀਚ ਐਂਡ ਸਾਇਲੈਂਸਿੰਗ ਆਪੋਜੀਸ਼ਨ, one party censoring speech and silencing opposition ਜਿਹਨੂੰ ਮਰਜ਼ੀ MP ਚੋਂ ਕੱਢ ਦਿਓ, ਜਿਹਨੂੰ one party dividing citizens into us and them, ਕਿ ਅਸੀਂ ਔਰ ਉਹ, polarization, ਧਰੂਵੀਕਰਨ, ਜੀ। and calling on their supporters to harass them, ਕਿ ਵੀ ਉਹਨਾਂ ਨੂੰ ਜਿਹਦੇ ਮਰਜ਼ੀ ਮਗਰ ਪਾ ਦਿਓ। It started when good people turned a blind eye and let it happen, ਕਿ ਇਸ ਸਭ ਦੇ ਨਾਲ ਇਹ ਉਦੋਂ ਹੀ ਹੋਇਆ ਜਿਹੜੇ ਚੰਗੇ ਲੋਕ ਸੀ, ਜਿਹੜੇ ਨਫ਼ਰਤ ਵਾਲੇ ਨਹੀਂ ਸੀ, ਉਹਨਾਂ ਨੇ ਪਾਸਾ ਵੱਟ ਲਿਆ, ਔਰ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਦੇਖਿਆ ਨਹੀਂ, ਅਸੀਂ ਸੁਣਿਆ ਨਹੀਂ। ਔਰ ਇਹ ਅਲਟੀਮੇਟਲੀ ਜੋ ਜਿਮੀ ਕਾਰਟਰ ਨੇ ਕਿਹਾ ਕਿ ਜੇ 60 ਮਿਲੀਅਨ ਨਾਜ਼ੀ ਜਿਹੜੇ ਜਰਮਨ ਨੇ ਉਹ ਸਾਇਲੈਂਟ ਨਾ ਹੁੰਦੇ ਤਾਂ ਫਿਰ 6 ਮਿਲੀਅਨ ਨਾਜ਼ੀ ਜਿਹੜੇ ਨੇ ਉਹ 6 ਮਿਲੀਅਨ ਯਹੂਦੀਆਂ ਨੂੰ ਨਾ ਮਾਰ ਸਕਦੇ। ਇਹੀ ਅੱਜ ਭਾਰਤ ਦੇ ਬਾਰੇ ਵੀ ਸੱਚਾਈ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।